योग दे नाल मेरी तंदुरुस्ती है। जे योग ना करां तो मैं बीमार ही बीमार हाँ। ਬਿਮਾਰ ਰਹਿੰਦੀ ਹਾਂ ਕਿ ਮੈਂ ਹਾਏ ਹਾਏ ਹਾਂ ਲੈ ਚਲੋ ਮੈਨੂੰ ਡਾਕਟਰ ਕੋਲ, ਹਾਏ ਮੈਂ ਮਰ ਚਲੀ ਜੇ, ਹਾਏ ਮੈਂ ਮਰ ਚਲੀ ਜੇ। ਹਾਂ ਕਿ ਟੁਰ ਫਿਰ ਨਹੀਂ ਹੈ ਸਕਦੀ, ਇੰਨੀ ਮੋਟਾਪਾ ਹੀ ਬੜਾ ਹੈ। ਬਾਰਡਰ 'ਤੇ ਗਈ ਨਾ ਤਾਂ ਉੱਥੇ ਨਾ ਲੜਕੀਆਂ ਹਨ, ਉਹਨਾਂ ਫੜੇ ਝੰਡੇ, ਝੰਡੇ ਫੜੇ ਤੇ ਮੈਂ ਵੀ ਫੜ ਲਿਆ। ਮੈਂ ਕਿਹਾ ਮੈਨੂੰ ਵੀ ਦਿਓ ਝੰਡਾ, ਮੈਨੂੰ ਵੀ ਦੇ ਦਿੱਤਾ ਉਹਨਾਂ ਝੰਡਾ। ਮੈਂ ਝੰਡਾ ਲੈ ਕੇ ਉਹ ਵੀ ਦੌੜੀਆਂ, ਮੈਂ ਵੀ ਦੌੜੀ ਤੇ ਮੈਂ ਲੰਘ ਗਈ ਉਹਨਾਂ ਦੇ ਅੱਗੇ। ਤੇ ਉਹ ਕੁਯਰਤ ਵਾਲੇ ਦਾ ਖੇਲ ਸੀ ਸਾਰਾ, ਯੋਗ ਦਾ ਕਮਾਲ ਸੀ। ਔਰ ਮੇਰੇ ਕੋਲ ਮੈਂ ਜਿਸ ਤਰ੍ਹਾਂ ਬਿਮਾਰ ਰਹਿੰਦੀ ਹਾਂ, ਮੈਂ ਕਿੱਥੋਂ ਝੰਡਾ ਦੌੜ ਸਕਦੀ ਹਾਂ। ਉਹ ਯੋਗ ਦੇ ਨਾਲ ਫਿਰ ਮੇਰੀ ਤਾਕਤ ਬਣ ਗਈ, ਪਾਵਰ ਬਣੀ, ਤੇ ਮੈਂ ਯੋਗ ਨਾਲ ਕੁੜੀਆਂ ਨਾਲ ਵੀ ਗਾਹ ਲੰਘ ਗਏ। ਇੰਡੋਰ ਟੀਵੀ ਆਸਟ੍ਰੇਲੀਆ ਦੇਖ ਰਹੇ तमाम ਦਰਸ਼ਕਾਂ ਦਾ ਜੀ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਅੱਜ ਤੁਹਾਨੂੰ ਅਜਿਹੀ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਵੀਡੀਓ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ, ਕਿਉਂਕਿ ਜਿਹੜੀ ਮਾਤਾ ਜੀ ਉਮਰ ਆ 80 ਦੇ ਸਾਲ ਤਕਰੀਬਨ ਉਮਰ ਆ, ਪਰ ਕਹਿ ਸਕਦੇ ਵੀ ਉਹਨਾਂ ਦਾ ਜਜ਼ਬਾ ਇੱਕ ਜਨੂਨ ਜਿਹੜਾ ਕਹਿ ਸਕਦੇ ਆ ਵੀ ਅੱਜ ਕੱਲ੍ਹ ਦੀਆਂ ਜਿਹੜੀਆਂ ਨੌਜਵਾਨ ਜਿਹੜੀਆਂ ਔਰਤਾਂ ਵਾ ਜਾਂ ਕੁੜੀਆਂ ਵਾ ਉਹਨਾਂ ਨੂੰ ਵੱਧ ਕੇ ਆ। ਤੇ ਅਸੀਂ ਗੱਲਬਾਤ ਕਰ ਲੈਂਦੇ ਹਾਂ ਮਾਤਾ ਜੀ ਦਾ ਸਿਹਤ ਦਾ ਕੀ ਰਾਜ ਆ, ਉਹਨਾਂ ਨਾਲ ਗੱਲ ਪੁੱਛਦੇ ਹਾਂ। ਹਾਂਜੀ ਮਾਤਾ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਟੀ ਵੀ 'ਚ। ਹਾਂਜੀ, ਵੇਖੋ ਬੇਟਾ ਕਿ ਮੇਰਾ ਯੋਗ ਦੇ ਨਾਲ ਜਿਹੜੀਆਂ ਨਾ ਮੈਂ ਯੋਗ ਦੇ ਨਾਲ ਮੇਰੀ ਤੰਦਰੁਸਤੀ ਹੈ। ਜੇ ਯੋਗ ਨਾ ਕਰਾਂ ਤਾਂ ਮੈਂ ਬਿਮਾਰ ਹੀ ਬਿਮਾਰ ਹਾਂ। ਜਦੋਂ ਆਲਸ ਕਰਦਾ ਤਾਂ ਬਿਮਾਰੀਆਂ ਨੇ ਆ ਜਾਣਾ ਇਕੱਠੀਆਂ ਹੋ ਕੇ। ਪਰ ਇਹ ਯੋਗ ਜਿਹੜਾ ਨਾ, ਇਹ ਪਹਿਲਾਂ ਯੋਗ ਕਰੋ, ਸਵੇਰੇ ਉੱਠ ਕੇ ਪਾਣੀ ਗਰਮ ਪੀ ਕੇ ਅਤੇ ਯੋਗ ਬਸਤਰੀ ਦਾ ਕਰ ਲਓ, ਕਪਾਲਭਾਤੀ ਕਰੋ, ਲੋਮ ਕਰੋ। ਇਹਦੇ ਨਾਲ ਤੰਦਰੁਸਤੀ ਪਾਓਗੇ। ਸੁਖਮੈਨ ਬਾਅਦ 'ਚ ਕਰੋ, ਲੰਮੇ ਪੈ ਕੇ ਲੇਟ ਕੇ ਸਾਈਕਲ ਚਲਾਓ, ਸਿੱਧੀ ਚਲਾਓ, ਪੁੱਠੀ ਚਲਾਓ, ਉਹਦੇ ਨਾਲ ਤੁਹਾਡੀ ਤੰਦਰੁਸਤੀ ਹੋਏਗੀ, ਵਧੀਆ ਸਰੀਰ ਬਣ ਜਾਏਗਾ। ਇਹ ਤੋਂ ਬਾਅਦ ਤੁਹਾਡੀ ਜਿਹੜੀ ਤੁਸੀਂ ਜਿਹੜਾ ਯੋਗ ਕਰ ਰਹੇ, ਯੋਗ ਕਰਨ ਤੋਂ ਪਹਿਲਾਂ ਤੁਹਾਡੀ ਸਿਹਤ ਕਿਸ ਤਰ੍ਹਾਂ ਦੀ ਸੀ ਅਤੇ ਹੁਣ ਤੁਹਾਡੀ ਸਿਹਤ 'ਚ ਕਿੰਨਾ ਫਰਕ ਆਇਆ ਤੁਹਾਡੀ ਸਿਹਤ 'ਚ? ਪਹਿਲਾਂ ਮੈਂ ਬਿਮਾਰ ਰਹਿੰਦੀ ਹਾਂ ਬੇਟਾ, ਬਿਮਾਰ ਰਹਿੰਦੀ ਹਾਂ ਕਿ ਮੈਂ ਹਾਏ ਹਾਏ ਹਾਂ ਲੈ ਚਲੋ ਮੈਨੂੰ ਡਾਕਟਰ ਕੋਲ, ਹਾਏ ਮੈਂ ਮਰ ਚਲੀ ਜੇ, ਹਾਏ ਮੈਂ ਮਰ ਚਲੀ ਜੇ। ਹਾਂ ਕਿ ਟੁਰ ਫਿਰ ਨਹੀਂ ਹੈ ਸਕਦੀ, ਇੰਨੀ ਮੋਟਾਪਾ ਹੀ ਬੜਾ ਹੈ। ਅਤੇ ਜਦੋਂ ਫਿਰ ਮੈਨੂੰ ਯੋਗ ਦਾ ਲੱਗਾ ਪਤਾ, ਉਹ ਥੋੜ੍ਹਾ ਥੋੜ੍ਹਾ ਯੋਗ ਮੈਂ ਕਰਦਿਆਂ ਮੈਨੂੰ ਅੱਜ ਠੀਕ ਹੋ ਗਈ, ਤੰਦਰੁਸਤੀ ਹੋ ਗਈ, ਗੋਡੇ ਵੀ ਠੀਕ ਹੋ ਗਏ। ਸਮਾਂ ਤਾਂ ਲੱਗਾ 8-9 ਮਹੀਨੇ, 8-9ਵਾਂ ਮਹੀਨਾ 'ਚ ਮੇਰਾ ਸਰੀਰ ਠੀਕ ਹੋ ਗਿਆ। ਪਰ ਇਹ ਦੱਸੋ ਮਾਤਾ ਜੀ, ਤੁਹਾਡੀ ਜਿਹੜੀ ਕਹਿ ਸਕਦੇ ਯੋਗ ਦੇ ਨਾਲ ਕਿਹੜੀ ਕਿਹੜੀ ਬਿਮਾਰੀ ਦੂਰ ਹੋਈ ਆ? ਕਿਉਂਕਿ ਕਿਹਾ ਜਾਂਦਾ ਵੀ ਜਦੋਂ ਬਜ਼ੁਰਗ ਹੋ ਜਾਂਦਾ ਵਾ ਅਤੇ ਕਹਿ ਸਕਦੇ ਬਿਮਾਰੀਆਂ ਬਹੁਤ ਘੇਰ ਲੈਂਦੀਆਂ ਵਾ, ਜਿਵੇਂ ਤੁਸੀਂ ਉਹਨੇ ਦੱਸਿਆ ਵੀ ਗੋਡੇ ਦਰਦ ਹੋ ਜਾਂਦੇ, ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਆ। ਇਹਦੇ ਬਾਅਦ ਦੱਸੋ ਵੀ ਤੁਸੀਂ ਯੋਗ ਕਰਨ ਦੇ ਨਾਲ ਤੁਹਾਡੀ ਕਿਹੜੀ ਕਿਹੜੀ ਬਿਮਾਰੀ ਜਿਹੜੀ ਦੂਰ ਹੋ ਗਈ ਆ? ਮੇਰੇ ਗੋਡੇ ਨਹੀਂ ਹਨ ਚੱਲਦੇ, ਗੋਡੇ ਵੀ ਠੀਕ ਹੋ ਗਏ। ਮੇਰੀਆਂ ਲੈਂਸ ਪੈ ਗਏ ਹਨ, ਪਿੱਤਾ ਨਿਕਲ ਗਿਆ ਸੀ, ਲੈਂਸ ਪੈ ਗਏ ਦੇ ਹਨ, ਅਤੇ ਉਹਦੇ ਵਿੱਚ ਮੈਨੂੰ ਨਜ਼ਰ ਰੜਕ ਪੈਂਦੀ ਰਹਿੰਦੀ ਹੈ, ਅਤੇ ਯੋਗ ਦੇ ਨਾਲ ਮੇਰੀ ਰੜਕ ਵੀ ਠੀਕ ਹੋ ਗਈ। ਦਾਰੂ ਬੜੇ ਪਾਏ ਹਨ, ਡਾਕਟਰ ਹੈਰਾਨ ਹੋ ਗਿਆ ਸੀ, ਆਂਦਾ ਸੀ ਮਾਤਾ ਭਜਨ ਕਰਿਆ ਕਰ ਕਿ ਤੇਰਾ ਲੈਂਸ ਪੈਣ 'ਤੇ ਰੜਕ ਨਹੀਂ ਜਾਂਦੀ, ਜਿਹੜੀ ਬੜੇ ਦਾਰੂ ਪਾਣੇ 'ਤੇ ਠੀਕ ਨਹੀਂ ਹੋਣੇ। ਫਿਰ ਮੈਂ ਜਦੋਂ ਲੌਂਗ ਕਰਨ ਲੱਗ ਪਈ ਨਾ, ਇਹਦੇ ਨਾਲ ਫਿਰ ਮੇਰੀ ਨਜ਼ਰ ਜਿਹੜੀ ਹੈ ਨਾ, ਰੜਕ ਠੀਕ ਹੋ ਗਈ, ਇਹਦੇ ਨਾਲ ਮੇਰਾ ਸਾਰਾ ਕੁਝ ਠੀਕ। ਅਸੀਂ ਦੇਖਿਆ ਮਾਤਾ ਜੀ, ਤੁਸੀਂ ਜਿੱਥੇ ਘਰ ਯੋਗ ਕਰਦੇ ਜੇ ਉੱਥੇ ਤੁਸੀਂ ਜਿਹੜਾ ਯੋਗ ਆ ਲੋਕਾਂ ਨੂੰ ਸਿਖਾਉਣ ਜਾਂਦੇ, ਕੈਂਪ ਤੁਸੀਂ ਕਰਦੇ ਹੋ। ਪੰਜਾਬ ਪੁਲਿਸ ਕਹਿ ਸਕਦੇ, ਸਾਡੀ ਪੰਜਾਬ ਪੁਲਿਸ, ਆਰਮੀ ਜਾਂ ਹੋਰ ਵੀ ਜਿੱਥੇ NCC ਜਿੱਥੇ ਲੋੜ ਹੁੰਦੀ ਆ ਤੁਸੀਂ ਜਾਂਦੇ ਜੇ, ਕਿੰਨਾ ਖੁਸ਼ੀ ਮਹਿਸੂਸ ਕਰਦੇ ਹੋ? ਕਿਉਂਕਿ ਤੁਹਾਨੂੰ ਯੋਗ ਮਾਤਾ ਵੀ ਕਿਹਾ ਜਾਂਦਾ ਵਾ, ਠੀਕ ਹੈ ਨਾ? ਕਿਸ ਤਰ੍ਹਾਂ ਦੇ ਤੁਸੀਂ ਕਹਿ ਸਕਦੇ, ਕਿੰਨਾ ਕੁ ਫਖਰ ਮਹਿਸੂਸ ਕਰਦੇ ਜਦੋਂ ਤੁਸੀਂ ਜਿਹੜੇ ਲੋਕਾਂ ਨੂੰ ਯੋਗ ਸਿਖਾਉਂਦੇ ਹੋ?
ਮਹਿਸੂਸ ਇਹ ਕਰੀਦਾ ਕਿ ਖੁਸ਼ੀ ਤੇ ਇਹ ਵੇ ਕਿ ਪਰਮਾਤਮਾ ਦੀ ਦਇਆ ਹੈ, ਉਹਦੀ ਕਿਰਪਾ ਹੈ। ਆਪਣਾ ਤੇ ਜੇ ਆਖੀ ਨਾ ਆਪਣੇ ਕੋਲੋਂ ਅਸੀਂ ਬੜੀ ਅਕਲਮੰਦੀ ਹੈ, ਬੜਾ ਅਸੀਂ ਸਮਝਦਾਰ ਹਾਂ, ਕੋਈ ਸਮਝਦਾਰੀ ਨਹੀਂ। ਜਿਹੜੀ ਹੈ ਨਾ ਸਾਨੂੰ ਇਹ ਯੋਗ ਦੇ ਜ਼ਰੀਏ ਸਮਝਦਾਰੀ ਸਾਰੀ ਯੋਗ ਦੇ ਨਾਲ ਹੀ ਹੈ। ਯੋਗ ਕਰਨੇ ਆ ਤੇ ਤੰਦਰੁਸਤ ਆ ਨਾ ਕਰੀਏ ਤੇ ਬਿਮਾਰੀਆਂ ਨੇ ਘੇਰਨੇ। ਤੁਸੀਂ ਇਹ ਦੱਸੋ ਮਾਤਾ ਜੀ ਮੈਨੂੰ, ਸਵੇਰ ਦਾ ਜਿਹੜਾ ਤੁਹਾਡਾ ਦਿਨ, ਸਵੇਰ ਦਾ ਦਿਨ ਦਾ ਜਿਹੜਾ ਚਰਿਆ ਵਾ ਕੀ ਹੈਗਾ? ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਦੇ ਜੋ, ਕਿੰਨੇ ਵਜੇ ਉੱਠਦੇ ਹੋ ਤੇ ਸਾਰੇ ਦਿਨ ਦਾ ਕੀ ਜਿਹੜਾ ਕੰਮ ਪ੍ਰਕਿਰਿਆ ਹੈਗੀ ਹੈ? 4-4:30 ਵਜੇ ਮੈਂ ਉੱਠ ਖਲੋਂਦੀ ਹਾਂ। ਉੱਠ ਕੇ ਪਾਣੀ ਗਰਮ ਪੀ ਲੈਂਦੀ ਹਾਂ, ਪੀ ਕੇ ਆਪਣੇ ਬੱਚਿਆਂ ਨੂੰ ਪਿਲਾ ਲੈਂਦੀ ਹਾਂ, ਪਿਲਾ ਕੇ ਤੇ ਮੈਂ ਆਪਣਾ ਪੇਟ ਸਾਫ਼ ਕਰਕੇ ਤੇ ਮੈਂ ਯੋਗ ਕਰਨ ਲੱਗ ਪੈਂਦੀ ਹਾਂ। ਯੋਗ ਕਰਨੀ ਆ, ਯੋਗ ਕਰਕੇ ਤੇ ਆਪਣਾ ਤੰਦਰੁਸਤ ਕਰ ਲੈਂਦੀ ਹਾਂ ਠੀਕ ਹੈ ਯੋਗ ਦੇ ਨਾਲ। ਇਹ ਦੱਸੋ ਮਾਤਾ ਜੀ ਮੈਨੂੰ, ਜਿਹੜਾ ਤੁਸੀਂ ਜਾਂਦੇ ਇੱਕ ਵਾਰੀ ਤੁਸੀਂ ਬਾਰਡਰ ਤੇ ਗਏ ਜੇ, ਬਾਰਡਰ ਤੇ ਤੁਹਾਡੇ ਨਾਲ ਕੀ ਹੋਇਆ ਸੀ ਇਹ ਥੋੜ੍ਹੀ ਦੱਸੋ ਦਰਸ਼ਕਾਂ ਨੂੰ। ਬਾਰਡਰ ਤੇ ਗਏ ਨਾ ਤੇ ਉੱਥੇ ਨਾ ਲੜਕੀਆਂ ਹਨ, ਉਹਨਾਂ ਫੜੇ ਝੰਡੇ ਫੜੇ ਤੇ ਮੈਂ ਵੀ ਫੜ ਲਿਆ। ਮੈਂ ਕਿਹਾ ਮੈਨੂੰ ਵੀ ਦਿਓ ਝੰਡਾ, ਮੈਨੂੰ ਵੀ ਦੇ ਦਿੱਤਾ ਉਹਨਾਂ ਝੰਡਾ। ਮੈਂ ਝੰਡਾ ਲੈ ਕੇ ਉਹ ਵੀ ਦੌੜੀਆਂ, ਮੈਂ ਵੀ ਦੌੜੀ ਤੇ ਮੈਂ ਲੰਘ ਗਈ ਉਹਨਾਂ ਦੇ ਅੱਗੇ। ਤੇ ਉਹ ਕੁਦਰਤ ਵਾਲੇ ਦਾ ਖੇਲ ਸੀ, ਸਾਰਾ ਯੋਗ ਦਾ ਕਮਾਲ ਸੀ। ਔਰ ਮੇਰੇ ਕੋਲ ਮੈਂ ਜਿਹੜਾ ਬਿਮਾਰ ਰਹਿੰਦੀ ਹਾਂ, ਮੈਂ ਕਿੱਥੋਂ ਝੰਡਾ ਦੌੜ ਸਕਦੀ ਹਾਂ। ਉਹ ਯੋਗ ਦੇ ਨਾਲ ਫਿਰ ਮੇਰੀ ਤਾਕਤ ਬਣ ਗਈ, ਪਾਵਰ ਬਣੀ ਤੇ ਮੈਂ ਯੋਗ ਨਾਲ ਕੁੜੀਆਂ ਨਾਲ ਵੀ ਗਾਹ ਲੰਘ ਗਏ ਤੇ ਦੁਨੀਆ ਤਾੜੀਆਂ ਮਾਰੀਆਂ ਉੱਥੇ ਬਾਰਡਰ 'ਤੇ। ਮੈਂ ਪ੍ਰਦਰਸ਼ਨ ਦੱਸਣਾ ਚਾਹਾਂਗਾ ਕਿ ਮਾਤਾ ਜੀ ਨੇ ਜਿਸ ਤਰ੍ਹਾਂ ਬਾਰਡਰ 'ਤੇ ਜਾ ਕੇ ਝੰਡਾ ਲਹਿਰਾਇਆ ਤੇ ਕਿਸੇ ਕੁੜੀਆਂ ਨੂੰ, ਕਿਸੇ ਜਵਾਨ ਜਿਹੜੀ ਕੁੜੀਆਂ ਨੂੰ ਪਿੱਛੇ ਰੱਖ ਦਿੱਤਾ। ਇੱਥੇ ਜਿਹੜਾ ਇਹ ਗਾਣਾ ਮਾਤਾ ਜੀ ਦਾ ਬਹੁਤ ਜਿਹੜਾ ਟੁੱਕਦਾ, ਕਿਉਂਕਿ ਬਾਕੀ ਦੇ ਕੰਮਾਂ 'ਚ ਪਹਿਲਾਂ ਸਿਹਤ ਜ਼ਰੂਰੀ ਹੈ, ਕਿਉਂਕਿ ਇਹ ਮਾਤਾ ਜੀ ਦੇ ਬਿਲਕੁਲ ਟੁੱਕਦਾ, ਕਿਉਂਕਿ ਇਸ ਉਮਰ 'ਚ ਆ ਕੇ ਕਿਸੇ ਨੇ ਬਿਮਾਰੀ ਜਿਹੜੀਆਂ ਘੇਰ ਲੈਂਦੀਆਂ ਲੋਕਾਂ ਨੂੰ। ਜੋ ਕੋਈ ਥੋੜਾ ਹਲਕਾ ਕੰਮ ਹੈ ਉਹ ਵੀ ਠੀਕ ਰਹੇਗਾ, ਪਰ ਸਵੇਰੇ ਉੱਠ ਕੇ ਯੋਗ ਜ਼ਰੂਰ ਕਰੋ। ਗੱਲ ਕਰੀਏ ਮਾਤਾ ਜੀ ਉਮਰਾਂ ਦੀ ਤੁਸੀਂ ਗੱਲ ਕੀਤੀ ਆ, ਇਹ ਦੱਸੋ ਤੁਸੀਂ ਦਾਦੀ ਕਹਿ ਸਕਦੇ ਵੀ ਦੋਤਰਿਆਂ ਪੋਤਰਿਆਂ ਵਾਲੇ ਹੋ ਗਏ ਜੇ, ਕਹਿ ਸਕਦੇ ਆ ਪਰਿਵਾਰ 'ਚ ਕਿੰਨੇ ਕੁ ਲੋਕ ਜਿਹੜੇ ਕਿਤੇ ਮਨ 'ਚ ਲੋਕ ਮਜ਼ਾਕ ਨਹੀਂ ਉਡਾਉਂਦੇ ਹੁੰਦੇ ਵੀ ਮਾਤਾ ਨੇ ਇਹ ਕਿਹੜਾ ਕੰਮ ਫੜ ਲਿਆ ਵਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਬੇਟਾ ਵਿਰੋਧ ਲੋਕੀ ਕਰਦੇ ਨੇ। ਪਹਿਲਾਂ ਤਾਂ ਲੋਕੀ ਆਖਦੇ ਹਨ ਕਿ ਮਾਤਾ ਪਾਗਲ ਹੋ ਗਈ ਹੈ, ਯੋਗਾ ਕਰਦੀ ਰਹਿੰਦੀ, ਯੋਗ ਕਰਦੀ ਰਹਿੰਦੀ ਹੈ। ਪਰ ਮੈਂ ਗੁੱਸਾ ਨਹੀਂ ਕਰਦੀ, ਮੈਂ ਆਂਦੀ ਹਾਂ ਕੋਈ ਲੋਕਾਂ ਦੇ ਆਖਣ ਨਾਲ ਗੁੱਸਾ ਨਹੀਂ ਹੋਣਾ ਕਰਨਾ, ਕਿ ਜੇ ਲੋਕੀ ਆਖਦੇ ਪਾਗਲ ਤੇ ਮੈਂ ਉਹਦੇ ਆਖਣ ਨਾਲ ਪਾਗਲ ਨਹੀਂ ਹੋਣਾ, ਮੈਂ ਪਾਗਲ ਥੋੜ੍ਹਾ ਬਣ ਜਾਣਾ। ਅਤੇ ਮੈਂ ਯੋਗ ਜਿਹੜਾ ਉਹ ਨਹੀਂ ਛੱਡਿਆ। ਮੈਂ 2 ਵਾਰੀ 3 ਵਾਰੀ ਦਿਹਾੜੀ 'ਚ ਯੋਗ ਜਿਹੜਾ ਉਹ ਕਰਦਿਆਂ ਰਹਿਣਾ ਕਰਦਿਆਂ ਮੇਰਾ ਸਰੀਰ ਠੀਕ ਹੋ ਗਿਆ। ਕਪਾਲਭਾਤੀ ਕਰਨੀ, ਲੌਂਗ ਕਰਨਾ, ਸਾਰੇ ਜਿਹੜਾ ਸਵਾਮੀ ਰਾਮਦੇਵ ਨੇ ਕਰਨਾ ਉਸ ਤਰ੍ਹਾਂ ਮੈਂ ਯੋਗ ਕਰਦਿਆਂ ਰਹਿਣਾ। ਮਾਤਾ ਜੀ ਗੱਲ ਕਰੀਏ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਦੀ, ਜਾਂ ਗੱਲ ਕਰੀਏ ਜਿਹੜੀਆਂ ਨੌਵਾਂ ਦੀ, ਧੀਆਂ ਦੀ, ਉਹਨਾਂ ਦਾ ਕਿਤੇ ਸਿਲਾਈ ਦਾ ਕੰਮ ਨਹੀਂ ਕਰਦਾ, ਉਹਨਾਂ ਕੋਲ ਸੂਈ 'ਚ ਧਾਗਾ ਨਹੀਂ ਪੈਂਦਾ। ਤੁਹਾਡੇ ਕੋਲ ਕਿਹੜੇ ਸਾਰੇ ਕੰਮ ਤੁਸੀਂ ਕਰ ਲੈਂਦੇ ਜੀ ਚੰਗੀ ਤਰ੍ਹਾਂ? ਇਹ ਸੂਈ ਧਾਗਾ ਪਾ ਸਕਦੀਆਂ ਨੇ, ਸਿਰਫ ਸਵੇਰੇ ਉੱਠ ਕੇ ਪਾਣੀ ਕੋਸਾ ਪੀਣ ਤੇ ਲੌਂਗ ਕਰਨ, ਕਪਾਲਭਾਤੀ ਕਰਨ ਤੇ ਇਹਨਾਂ ਦੀ ਨਜ਼ਰ ਠੀਕ ਹੋ ਸਕਦੀ। ਬਾਬੇ ਸਵਾਮੀ ਰਾਮਦੇਵ ਦਾ ਦਾਰੂ ਉਹ ਪਾਣ ਤੇ ਜਿਨ੍ਹਾਂ ਦੀ ਨਜ਼ਰ ਘੱਟ ਹੈ ਉਹ ਨਜ਼ਰ ਤੇਜ਼ ਹੋ ਜਾਂਦੀ। ਮੈਂ ਤੁਹਾਡਾ ਜਿਹੜਾ ਤੁਸੀਂ ਸੂਈ ਧਾਗਾ ਪਾ ਲੈਂਦੇ ਜੀ? ਹਾਂਜੀ ਪਾ ਲੈਂਦੇ ਮੈਂ ਸੂਈ ਧਾਗਾ। ਕੱਪੜੇ ਮਸ਼ੀਨ ਰੱਖੀ ਹੈ, ਕੱਪੜਾ ਵੀ ਸੀ ਲਈਦਾ। ਤੇ ਮਾਤਾ ਜਿਹੜੀਆਂ ਲਾਸਟ ਸਵਾਲ ਆ, ਜਿਹੜੀ ਨੌਜਵਾਨ ਪੀੜ੍ਹੀ ਅੱਖ ਨਹੀਂ ਲੱਗਦੀ, ਕਹਿ ਸਕਦੇ ਮੋਬਾਈਲਾਂ 'ਚ ਖੇਡ ਦਿੰਦੀ ਆ, ਉਹ ਟਿਕਟੋਕ ਚਲਾਉਂਦੀ ਰਹਿੰਦੀ ਜਾਂ ਹੋਰ ਜਿਹੜੇ ਕੰਮ TV ਬਹੁਤ ਦਿੰਦੀ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੀ ਸਿਹਤ ਦਾ ਰਾਜ ਰੱਖਣ ਵਾਸਤੇ, ਜੇ ਲੰਮੀ ਉਮਰ ਜਿਹੜੀ ਆ ਤੇ ਕੀ ਕਰਨਾ ਚਾਹੀਦਾ? ਇਹ ਜਿਹੜਾ TV ਬਹੁਤਾ TV ਵੇਖਣਾ ਇਹ ਵੀ ਨਹੀਂ ਠੀਕ ਆ। ਇਹਦੇ ਵਿੱਚ ਜਿਹੜੀਆਂ ਫਿਲਮਾਂ ਵੇਖਦੇ ਨਹੀਂ, ਇੰਨਾ ਨਹੀਂ ਵੇਖਣਾ ਚਾਹੀਦਾ। ਦੂਜਾ ਅਸੀਂ ਜਿਹੜਾ ਫੋਨ ਹੈ, ਫੋਨ ਵੀ ਨਹੀਂ ਇੰਨਾ ਚਲਾਉਣਾ ਚਾਹੀਦਾ। ਫੋਨ ਜਿੰਨੀ ਫੋਨ ਜ਼ਿਆਦਾ ਚਲਾਵਾਂਗੇ ਤਾਂ ਕਮਜ਼ੋਰੀ ਆਏਗੀ, ਅੱਖਾਂ ਤੋਂ ਨਜ਼ਰ ਜਿਹੜੀ ਸਾਡੀ ਉਹ ਘਟੇਗੀ। ਜੇ ਅਸੀਂ ਫੋਨ ਜ਼ਿਆਦਾ ਜਿਹੜੇ ਹੁਣ ਬੱਚੇ ਖੇਡਦੇ ਰਹਿੰਦੇ ਨੇ, ਇਹਦੇ ਵਿੱਚ ਪਬਜੀ ਜਿਹੜੀ ਖੇਡਦੇ ਨੇ, ਪਰ ਇਹ ਮਾੜੀ ਹੈ। ਬੱਚੇ ਇਹਨਾਂ ਨੂੰ ਚਾਹੀਦਾ ਨੇ, ਜਦੋਂ ਫਿਰ ਉਹ ਅੱਖਾਂ ਤੋਂ ਰਹਿੰਦੇ ਨੇ ਫਿਰ ਆਖਦੇ ਨੇ ਸਾਡੀਆਂ ਐਨਕਾਂ ਲੱਗ ਜਾਂਦੀਆਂ ਛੋਟੇ ਬੱਚਿਆਂ ਨੂੰ, ਪਰ ਇਹ ਸਾਰਾ ਫੋਨ ਦਾ ਤੇ ਮਾਤਾ ਗੱਲ ਕਰੀਏ ਯੋਗ ਦੇ ਨਾਲ ਅਸੀਂ ਦੇਖਿਆ ਤੁਹਾਡੇ ਚਿਹਰੇ 'ਤੇ ਪੂਰਾ ਨੂਰ ਆ, ਤੁਸੀਂ ਹੱਸਦੇ ਤੇ ਤੁਹਾਡੇ ਚਿਹਰੇ 'ਤੇ ਕਹਿ ਸਕਦੇ ਪੂਰਾ ਨੂਰ, ਅੱਖਾਂ ਦੀ ਜਿਹੜੀ ਰੋਸ਼ਨੀ ਪੂਰੀ ਆ। ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਸਾਰਾ ਯੋਗ ਦਾ ਕਮਾਲ ਹੈ? ਸਾਰਾ ਯੋਗ ਦਾ ਕਮਾਲ ਹੈ। ਨਹੀਂ ਤੇ ਯੋਗ ਨਾ ਕਰੀਏ ਤੇ ਬਿਮਾਰੀਆਂ ਘੇਰਦੀਆਂ ਨੇ। ਯੋਗ ਨਾਲ ਹੀ ਇਹ ਤੰਦਰੁਸਤੀ ਹੈ। ਯੋਗ ਕਰੋਗੇ ਤੇ ਦਿਮਾਗ ਜਿਹੜਾ ਕੰਪਿਊਟਰ ਬਣ ਜਾਂਦਾ, ਇੰਨਾ ਵਧੀਆ। ਯਾਦ ਸ਼ਕਤੀ ਜਿਹੜੀ ਭੁੱਲ ਜਾਂਦੀ ਨਾ, ਸਾਨੂੰ ਅਸੀਂ ਯੋਗ ਕਰਾਂਗੇ ਨਾ, ਲੌਂਗ ਕਰਾਂਗੇ ਤੇ ਇਹਦੇ ਨਾਲ ਸਾਡੀ ਯਾਦ ਸ਼ਕਤੀ ਬਣਦੀ ਹੈ। ਠੀਕ ਹੈ, ਬਹੁਤ ਧੰਨਵਾਦ ਜੀ। ਅਸੀਂ ਗੱਲਬਾਤ ਕੀਤੀ ਯੋਗ ਮਾਤਾ ਕਹਿ ਸਕਦੇ ਜਿਹੜੇ ਕਿ ਸ਼ਕੁੰਤਲਾ ਦੇਵੀ ਜਿਨ੍ਹਾਂ ਨੇ ਆਪਣੀ ਸਿਹਤ 'ਚ ਲੰਬੀ ਉਮਰ ਦਾ ਜਿਹੜਾ ਰਾਜ ਦੱਸਿਆ ਵੀ ਯੋਗ ਕਰਨ ਦੇ ਨਾਲ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਸਿਹਤ 'ਤੇ ਲੰਬੀ ਉਮਰ ਹੋਊਗੀ।
ਤੇ ਮੈਂ ਉਹਨਾਂ ਦਰਸ਼ਕਾਂ ਨੂੰ ਕਹਾਂਗਾ ਜਿਨ੍ਹਾਂ ਨੇ ਕਿ ਡਾਕਟਰਾਂ ਕੋਲ ਕਹਿ ਸਕਦੇ ਨਿਜਾਤ ਲੈਣੀ ਹੈ, ਡਾਕਟਰਾਂ ਕੋਲ ਦਵਾਈਆਂ ਤੋਂ ਨਿਜਾਤ ਲੈਣੀ ਹੈ, ਤੇ ਇੱਕ ਵਾਰੀ ਜਿਹੜੀ ਕਹਿ ਸਕਦੇ ਵੀ ਮਾਤਾ ਜੀ ਦਾ ਅੱਖਾਂ ਬਣ ਕੇ ਜਿਹੜਾ ਵੀ ਯੋਗ ਕੀਤਾ ਜਾਵੇ ਅਤੇ ਤਾਂ ਜੋ ਕੋਈ ਜਿਹੜੀ ਆਪਣੀ ਜਿਹੜੀ ਸਿਹਤ ਦਾ ਵਾਲਾ ਉਹ ਧਿਆਨ ਰੱਖਿਆ ਜਾਵੇ। ਕਿਉਂਕਿ ਸਾਰੇ ਕਹਿੰਦੇ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਆ, ਜਾਨ ਹੈ ਤੇ ਜਹਾਨ ਹੈ। ਇਸ ਕਰਕੇ ਸਾਡੀ ਵੀ ਦਰਸ਼ਕਾਂ ਨੂੰ ਅਪੀਲ ਆ ਜਿਹਨੇ ਕਿ ਆਪਣੀ ਸਿਹਤ ਦੀ ਧਿਆਨ ਰੱਖਣੀ ਹੈ ਤੇ ਇੱਕ ਵਾਰੀ ਜ਼ਰੂਰ ਯੋਗ ਕਰਿਆ ਕਰਨ ਅਤੇ ਜਿਹੜੀ ਇਹ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕੇ। ਇੰਡੋਰ 'ਤੇ ਵੀ ਆਸਟ੍ਰੇਲੀਆ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।